ਕੱਢਣ ਡਿਆ ਲੋਕਾਂ ਨੂੰ? ਗਾਲਾਂ ਕਾਹਤੋਂ ਕੱਢਣ ਡਿਆ? ਗਾਲਾਂ ਕਾਹਤੋਂ ਕੱਢਣ ਡਿਆ ਵਾ? ਕਿੰਨੇ ਵਰਦੀ ਨੂੰ ਰਚਿਆ ਸ਼ਰਾਬ ਨਾਲ ਤੂੰ ਤੇ ਤੇਰੀ ਵਰਦੀ ਨੂੰ ਹੱਥ ਕਿੰਨੇ ਪਾਤਾ? ਕਿੰਨੇ ਹੱਥ ਪਾਇਆ ਵਰਦੀ ਨੂੰ? ਪੰਜਾਬ ਪੁਲਿਸ ਦੇ ਅਧਿਕਾਰੀ ਤੇ ਕਰਮਚਾਰੀ ਵਿਭਾਗ ਦੇ ਅਕਸ ਨੂੰ ਟਾਲਾਉਣ ਤੋਂ ਬਾਜ਼ ਨਹੀਂ ਆ ਰਹੇ। ਫਗਵਾੜਾ 'ਚ SHO ਨਵਦੀਪ ਸਿੰਘ ਵੱਲੋਂ ਸਬਜ਼ੀ ਦੁਕਾਨਦਾਰ ਦੀ ਟੋਕਰੀ ਨੂੰ ਲੱਤ ਮਾਰਨ ਦਾ ਮਾਮਲਾ ਅਜੇ ਠੰਡਾ ਹੀ ਨਹੀਂ ਹੋਇਆ ਸੀ ਕਿ ਖਾਕੀ ਇੱਕ ਵਾਰ ਫਿਰ ਸ਼ਰਮਸਾਰ ਹੋ ਗਈ। ਥਾਣਾ ਲਾਈਨ ਬਟਾਲਾ 'ਚ ਤੈਨਾਤ ASI ਰਾਜਕੁਮਾਰ ਨੇ ਬਟਾਲਾ ਡੇਰਾ ਬਾਬਾ ਨਾਨਕ ਸੜਕ ਤੇ ਸਥਿਤ ਅੱਡਾ ਤਾਰਾਗੜ੍ਹ 'ਚ ਸ਼ਰਾਬ ਦੇ ਨਸ਼ੇ 'ਚ ਟੱਲੀ ਹੋ ਕੇ ਖੂਬ ਹੰਗਾਮਾ ਕੀਤਾ ਤੇ ਰਾਹਗੀਰਾਂ ਨੂੰ ਗਾਲਾਂ ਵੀ ਕੱਢੀਆਂ। ਰਾਜਕੁਮਾਰ ਨੇ ਆਪਣੀ ਵਾਇਰਲ ਵੀਡੀਓ ਨੂੰ ਲੈ ਕੇ ਕਿਹਾ ਕਿ ਕੁਝ ਸਮਾਂ ਪਹਿਲਾਂ ਉਸ ਦੀ ਡਿਊਟੀ ਬਟਾਲਾ ਵਿੱਚ ਸੀ। ਉਸ ਸਮੇਂ ਪਿੰਡ ਤਾਰਾਗੜ੍ਹ ਦੇ ਲੋਕਾਂ ਨੇ ਸਾਡੇ ਨਾਲ ਮਾਰ ਕੁਟਾਈ ਕੀਤੀ ਸੀ ਤੇ ਉਸ ਸਮੇਂ ਅਸੀਂ ਕੁਝ ਲੋਕਾਂ ਖਿਲਾਫ ਕਾਰਵਾਈ ਕੀਤੀ। ਉਸ ਸਮੇਂ ਤੋਂ ਇਸ ਪਿੰਡ ਦੇ ਉਹ ਲੋਕ ਮੈਨੂੰ ਬਦਨਾਮ ਕਰਨਾ ਚਾਹੁੰਦੇ ਨੇ। ਕੱਲ ਮੈਂ ਆਪਣੀ BP ਦੀ ਦਵਾਈ ਲੈਣ ਲਈ ਤਾਰਾਗੜ੍ਹ ਗਿਆ ਸੀ। ਉੱਥੇ ਕਿਸੇ ਨੇ ਮੇਰੀ ਵੀਡੀਓ ਬਣਾਈ ਹੈ। ਮੇਰਾ BP ਵਧਿਆ ਹੋਇਆ ਸੀ ਤੇ ਇਹਨਾਂ ਨੂੰ ਮੇਰੇ ਤੋਂ ਮਾੜਾ ਚੰਗਾ ਬੋਲਿਆ ਗਿਆ। ਮੈਂ ਇਹਨਾਂ ਨੂੰ ਕਿਹਾ ਕਿ ਮੈਂ ਅਫਸਰਾਂ ਨੂੰ ਸ਼ਿਕਾਇਤ ਕਰਾਂਗਾ। ਹੁਣ ਮੈਂ ਆਪਣੇ ਅਫਸਰਾਂ ਨੂੰ ਸਾਰੀ ਘਟਨਾ ਦੀ ਜਾਣਕਾਰੀ ਦੇ ਦਿੱਤੀ ਹੈ ਤੇ ਮੇਰੇ ਪਿਤਾ ਵੀ ਬਿਮਾਰ ਨੇ। ਬਾਕੀ ਮੈਂ ਕੋਈ ਗਾਲੀ ਗਲੋਚ ਨਹੀਂ ਕੀਤੀ। ਮੈਂ ਸਰ ਪੀਂਦਾ ਹੀ ਨਹੀਂ ਤੇ ਮੈਂ ਡੇਰੇ ਜਾਣਾ ਬਿਆਸ, ਮੈਂ ਦਵਾਈ ਖਾਣਾ BP ਦੀ। ਹੁਣ ਵੀ ਆ ਦਵਾਈ ਕੋਲ ਜੇ ਮੇਰੇ ਆਖੋ ਫੋਟੋ, ਮੈਂ ਬਿਆਸ ਡੇਰੇ ਜਾਣਾ। ਮੇਰਾ ਫਾਦਰ ਬਿਮਾਰ ਆ, ਦੁਖੀ ਹੋ ਕੇ ਬੰਦਾ ਕੀ ਕਰੂਗਾ। ਪਰ ਫਿਰ ਮੈਂ ਸ਼ਰਾਬ ਨਹੀਂ ਪੀਂਦਾ। ਮੇਰੀ ਬੋਲੀ ਇਦਾਂ ਦੀ ਆ। ਮੈਂ ਉੱਚ ਅਧਿਕਾਰੀਆਂ ਦੇ ਨੋਲ 'ਚ ਲਿਆਤੀ ਆ। 2 ਵਾਰੀ ਮੇਰੇ ਤਾਰਾਗੜ੍ਹ ਵਾਲੇ ਮੇਰੇ ਗਲ ਪਏ ਆ। ਪਹਿਲਾਂ ਵੀ ਪਏ, ਹਫ਼ਤਾ ਹੋ ਗਿਆ। 4 ਬੰਦੇ ਫਿਰ ਮੇਰੇ ਗਲ ਪਏ ਆ। ਕੱਲ ਮੈਂ ਦਵਾਈ ਲੈਣ ਗਿਆ। ਕੀ ਵਜ੍ਹਾ ਕੀ ਹੈ ਤੁਹਾਡੇ ਕਿਉਂ ਗੱਲ ਪੈਂਦੇ ਆ? ਗੱਲ ਮੈਂ ਸੀਏ ਸਟਾਫ ਰਿਹਾ ਹਾਂ। ਪਹਿਲਾਂ ਥਾਣੇਦਾਰ ਇੱਥੇ ਸਾਡਾ ਬਿੱਟੂ ਸੀਗਾ, ਉਹਨੂੰ ਇਹਨਾਂ ਤਾਰਾਗੜ੍ਹ ਵਾਲੇ ਜਦੋਂ ਸੀਏ ਸਟਾਫ ਲੈ ਕੇ ਛਿੱਤਰ ਫੇਰਿਆ ਸੀ, ਉਦੋਂ ਦੇ ਮੇਰੇ ਵੈਰ ਨੇ ਤੇ ਉਹਦੇ ਭੁਲੇਖੇ ਮੈਨੂੰ ਫੜ ਲੈਂਦੇ। ਜਦੋਂ ਜੀ ਕਰਦਾ ਮੈਂ ਇਹਨਾਂ ਨੂੰ ਉੱਚ ਅਧਿਕਾਰੀਆਂ ਦੇ ਇੱਕ ਗੁਜ਼ਾਰਿਸ਼ ਕਰਦਾ ਵਾਂ ਕਿ ਜਾਂ ਮੈਨੂੰ ਨੱਕ ਦੇ ਇੱਥੇ ਪੋਸਟ ਬਣਾ ਕੇ ਦਿੱਤੀ ਜਾਏ, LMG ਫੀਡ ਦਿਓ। ਮੈਂ ਡਿਊਟੀ ਤੈਨਾਤ ਹੋ ਕੇ ਕਰਦਾ ਵਾਂ। ਮੇਰੀ 22-28 ਸਾਲ ਦੀ ਨੌਕਰੀ ਹੋ ਗਈ ਆ। ਮੈਂ ਸ਼ਰਾਬ ਪੀਂਦਾ ਹੀ ਨਹੀਂਗਾ। ਉੱਚ ਅਧਿਕਾਰੀਆਂ ਨੂੰ ਜਿਹੜਾ ਵੀਡੀਓ ਬਣਾ ਰਿਹਾ ਉਹ ਕਹਿ ਰਿਹਾ ਕਿ ਤੁਸੀਂ ਕਾਫੀ ਸ਼ਰਾਬ ਪੀਤੀ। ਮੈਂ ਪੀਤੀ ਨਹੀਂ ਸਰ ਸ਼ਰਾਬ, ਮੈਂ ਪੀਂਦਾ ਹੀ ਨਹੀਂ। ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਜਦੋਂ ਇਸ ਪੁਲਿਸ ਅਧਿਕਾਰੀ ਦੀ ਨੇਮ ਪਲੇਟ ਤੇ ਲਿਖਿਆ ਨਾਮ ਪੜਿਆ ਤਾਂ ਉਸ ਤੇ ਰਾਜਕੁਮਾਰ ਲਿਖਿਆ ਹੋਇਆ ਸੀ। ਜਦੋਂ ਉਸ ਵਿਅਕਤੀ ਨੇ ਆਪਣਾ ਕੈਮਰਾ ਪੁਲਿਸ ਅਧਿਕਾਰੀ ਦੇ ਨੇਮ ਪਲੇਟ ਤੇ ਕੀਤਾ ਤਾਂ ਉਹ ਹੋਰ ਭੜਕ ਗਿਆ ਅਤੇ DGP ਦੇ ਨਾਮ ਦੀ ਧਮਕੀ ਦੇਣ ਲੱਗਾ। ਇਹ ਡਰਾਮਾ ਕਾਫੀ ਸਮੇਂ ਤੱਕ ਚੱਲਦਾ ਰਿਹਾ। ਬਾਅਦ 'ਚ ASI ਉੱਥੋਂ ਚਲਾ ਗਿਆ। ਹੁਣ ਜੇਕਰ ਵੇਖਿਆ ਜਾਵੇ ਤਾਂ ASI ਰਾਜਕੁਮਾਰ ਦੀ ਵਾਇਰਲ ਵੀਡੀਓ ਦਰਸ਼ਕਾਂ ਦੇ ਸਾਹਮਣੇ ਹੈ ਤੇ ਰਾਜਕੁਮਾਰ ਦੇ ਬਿਆਨ ਵੀ ਦਰਸ਼ਕਾਂ ਦੇ ਸਾਹਮਣੇ ਨੇ। ਹੁਣ ਦਰਸ਼ਕ ਖੁਦ ਅੰਦਾਜ਼ਾ ਲਗਾਉਣਗੇ ਕਿ ਵੀਡੀਓ ਸੱਚੀ ਹੈ ਜਾਂ ਫਿਰ ਰਾਜਕੁਮਾਰ ਦੇ ਬਿਆਨ ਝੂਠੇ ਨੇ। ਦੱਸਦੇ ਕਿ ਪੰਜਾਬ ਪੁਲਿਸ ਦਾ ਅਕਸਰ ਲਗਾਤਾਰ ਦੂਜੇ ਦਿਨ ਦਾਗਦਾਰ ਹੁੰਦਾ ਜਾ ਰਿਹਾ ਹੈ। ਬੁੱਧਵਾਰ ਨੂੰ DGP ਦਿਨਕਰ ਗੁਪਤਾ ਨੇ ਥਾਣਾ ਸਿਟੀ ਫਗਵਾੜਾ ਦੇ SHO ਨਵਦੀਪ ਸਿੰਘ ਨੂੰ ਮੁਅੱਤਲ ਕੀਤਾ ਸੀ। ਇਹ ਕਾਰਵਾਈ ਉਸ ਸਮੇਂ ਕੀਤੀ ਗਈ ਜਦੋਂ ਫਗਵਾੜਾ 'ਚ ਕੋਵਿਡ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਵਾਉਂਦੇ ਹੋਏ ਨਵਦੀਪ ਸਿੰਘ ਵੱਲੋਂ ਸਬਜ਼ੀ ਦੀ ਟੋਕਰੀ ਨੂੰ ਲੱਤ ਮਾਰਨ ਦੀ ਵੀਡੀਓ ਵਾਇਰਲ ਹੋਈ ਸੀ। DGP ਨੇ ਟਵੀਟ ਕੀਤਾ ਸੀ ਕਿ ਪੁਲਿਸ ਵਿਭਾਗ 'ਚ ਅਜਿਹੇ ਵਿਵਾਦ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਰ ਹੁਣ ਫਿਰ ਅਜਿਹੀ ਵੀਡੀਓ ਸਾਹਮਣੇ ਆਈ ਹੈ। ਪਰ ਇੱਥੇ ਰਾਜਕੁਮਾਰ ਆਪਣਾ ਸਪਸ਼ਟੀਕਰਨ ਦਿੰਦੇ ਵੀ ਨਜ਼ਰ ਆ ਰਹੇ ਨੇ। ਪਰ ਇਸ 'ਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋਸ TV, ਆਸਟ੍ਰੇਲੀਆ।